ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਦੀ। ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਨੇ ਪੰਜਾਬ ਦੇ ਵਿੱਚ ਸੱਤਾ ਤੇ ਕਾਬਜ ਹੋਏ ਤੇ ਪੰਜਾਬ ਦੀ ਸੱਤਾ ਦੇ ਵਿੱਚ ਉਹਨਾਂ ਦੀ ਸਰਕਾਰ ਆਈ ਤਾਂ ਉਸ ਤੋਂ ਬਾਅਦ ਹੁਣ ਕਿਸਾਨ ਯੂਨੀਅਨ ਨੂੰ ਲਤੜਦੇ ਫਿਰਦੇ ਨੇ, ਕਹਿੰਦੇ ਜਿੱਥੇ ਮਰਜੀ ਇਹਨਾਂ ਨੂੰ ਜਗ੍ਹਾ ਚਾਹੀਦੀ ਹੈ ਧਰਨਾ ਲਾਉਣ ਨੂੰ। ਕੀ ਕਹਿ ਗਏ ਨੇ? देखो उन्होंने काफ़ी मतलब वड्डे इस मुतलक बयान दिते ने कि जिवें तुसीं कहा कि इन्हां नूं जगह चाहिदी है, वजह नहीं चाहिदी। पहला वजह हुंदी सी, हुण जगह लभ लैंदे ने, इत्थे दरी सुੱਟ के फिर बाद दे विच एजेंडा सैट करदे ने। तां ओह कहंदे कि देखो एक बंदा झुलस के मर गया नाड़ दी अग दे विच। इह जिहड़े वातावरण नूं पलीत होण दा विरोध कर रहे सी कि जीरे दे विच बैठे सी, हुण इह क्यों नहीं कहंदे? फिर ओह कहंदे कि ਜਦੋਂ ਮਤਲਬ ਕਿ ਫਸਲ ਦਾ ਖਰਾਬਾ ਤੇ ਹਾਲੇ ਜਿਹੜਾ ਸੀਗਾ ਉਹ ਮਤਲਬ ਕਿ ਉੱਥੇ ਹੀ ਸੀਗਾ ਖੇਤਾਂ ਦੇ ਵਿੱਚ ਹੀ ਜੋ ਖਰਾਬਾ ਹੋਇਆ ਸੀ, ਤੇ ਪੈਸੇ ਅਸੀਂ ਖਾਤਿਆਂ ਦੇ ਵਿੱਚ ਵੀ ਪਾਤੇ ਤੇ ਜਿਹੜਾ ਵੈਲਿਊ ਕੱਟ ਲੱਗਾ ਉਹਦੇ ਪੈਸੇ ਮੈਂ ਦੇ ਦਿੱਤੇ। ਇਹ ਗੱਡੀਆਂ ਫੇਰ ਵੀ ਰੋਕਦੇ ਫਿਰਦੇ ਆ। ਮੈਂ ਪੁੱਛਿਆ ਗੱਡੀ ਕਾਹਤੋਂ ਰੋਕਦੇ ਨੇ? ਆਖੇ ਜੀ ਇਹ ਕੇਂਦਰ ਦੀ ਹੈ। ਤੇ ਮੈਂ ਕਿਹਾ ਸਵਾਰੀਆਂ ਤੇ ਪੰਜਾਬ ਦੀਆਂ ਨੇ। ਆਖੇ ਨਹੀਂ ਅਸੀਂ ਤਾਂ ਮੋਦੀ ਤੋਂ ਪੈਸੇ ਲੈਣੇ ਆ। ਕਹਿੰਦਾ ਵੀ ਮੇਰੇ ਵਾਲੇ ਨਕਲੀ ਨੋਟ ਆ। देखो कुछ गल्लां तां सही ने, कुछ गल्लां तां सही है। हुण मैनूं दसो, चलो पराली दा तां कोई हल नहीं कि नाड़ विच नहीं वगदा। जे तुहानूं थोड़ी जी भी खेती बारे जानकारी होएगी जां किसी नूं भी होएगी, हजूर माड़ा जिहा भी तुसीं वाहण वाहोगे ना ते इह जिहड़े हुंदे ना बुੱਥੇ जे उसे वेले ही इह गल गुल जांदे ने। ਇਹ ਤਾਂ बड़े मतलब कि हुंदे इत्थे साडे कई ਥਾਵਾਂ ਤੇ ਜਿਹੜੇ ਨਰਮੇ ਬਜਿੰਦੇ ਸੀਗੇ ਅੱਗੇ ਉਹ ਵਿੱਚ ਵਾਹ ਕੇ ਆਹ ਜਿਹੜੇ ਹੁੰਦੇ ਆ ਨਾੜ ਵਾਲੇ ਸਲਰੇ ਜਿਹੇ ਵਿੱਚ ਹੀ ਵਾਹ ਦਿੰਦੇ ਸੀ, ਉਹ ਵਿੱਚ ਗਲ ਜਾਂਦੇ ਸੀ, ਰੂੜੀ ਬਣ ਜਾਂਦੀ ਸੀ। ਜੀ ਇਹਦਾ ਤਾਂ ਕੋਈ ਦਿੱਕਤ ਹੀ ਨਹੀਂ। ਪਰ ਫਿਰ ਵੀ ਲੋਕ ਇੰਨਾ ਜ਼ਿਆਦਾ ਕੰਫਰਟ ਭਾਲਦੇ ਆ ਕਿ ਬਾਈ ਮਾੜਾ ਮੋਟਾ ਵੀ ਮਿਹਨਤ ਨਾ ਕਰਨੀ ਪਵੇ ਅੱਗ ਲਾ ਦਿੰਦੇ ਤੇ ਬੰਦਾ ਸੜਿਆ ਜੀ। ਕੌਣ ਮੁਕਰੂਗਾ ਇਸ ਗੱਲ ਤੋਂ? ਮੁਕਰ ਸਕਦੇ ਹੋ? ਤਾਂ ਕੀ ਵਾਤਾਵਰਨ ਇੱਕ ਪਾਸੇ ਵਾਤਾਵਰਨ ਦਾ ਅਸੀਂ ਝੰਡਾ ਚੁੱਕੀਏ ਤਾਂ ਦੂਸਰੇ ਪਾਸੇ ਸਾਨੂੰ ਅਪੀਲ ਕਰਨੀ ਚਾਹੀਦੀ ਹੈ, ਸਹਿਯੋਗ ਕਰਨਾ ਚਾਹੀਦਾ। ਜਿੱਥੇ ਨਹੀਂ ਹੈ, ਜਿੱਥੇ ਬਸ ਦੀ ਗੱਲ ਨਹੀਂ ਹੈਗੀ ਤਾਂ ਉੱਥੇ ਤਾਂ ਫਿਰ ਸਾਰੇ ਹੁਣ ਬੇਬਸ ਨੇ। ਪਰਾਲੀ ਵਾਲਾ ਮਸਲਾ ਤਾਂ ਜਿੱਥੇ ਹੈ ਉੱਥੇ ਤਾਂ ਜ਼ਰੂਰਤ ਹੈ। ਪਰੰਤੂ ਜਿਹੜੀ ਗੱਲ ਆਹ ਹੈ ਨਾ ਕਿ ਦੇਖੋ ਜੀ ਇਹ ਵਜ੍ਹਾ ਨਹੀਂ ਹੈ। ਗੱਲ ਇਹ ਆ ਕਿ ਤੁਹਾਡੇ ਬਾਰੇ ਵੀ ਕਦੇ ਲੋਕ ਇਹੋ ਹੀ ਗੱਲ ਕਹਿੰਦੇ ਸੀਗੇ ਕਿ ਇਹਨਾਂ ਨੂੰ ਘਰੋਂ ਕੰਮ ਤੇ ਹੈ ਨਹੀਂ ਗਾ, ਘਰੋਂ ਕੱਢੇ ਵੱਡੇ ਲੋਕ ਆ ਧਰਨਿਆਂ ਤੇ ਆ ਕੇ ਬਹਿ ਜਾਂਦੇ ਆ। ਯਾਦ ਹੈ ਨਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਹੋਰੀ ਵੀ ਇਸ ਤਰ੍ਹਾਂ ਕਹਿੰਦੇ ਸੀ, ਜਿਹੜੇ ਸੱਤਾਧਾਰੀ ਹੋ ਜਾਂਦੇ ਉਹ ਅਕਸਰ ਧਰਨਾਕਾਰੀਆਂ ਨੂੰ ਇਸੇ ਤਰ੍ਹਾਂ ਹੀ ਕਹਿੰਦੇ ਆ। ਪਰ ਕਿਸੇ ਦਾ ਜੀ ਨਹੀਂ ਕਰਦਾ। ਤੇ ਦੂਜੀ ਗੱਲ ਇਹ ਆ ਕਿ ਬਈ ਆ ਇੱਥੇ ਪਰਸੋਂ ਤੁਸੀਂ ਬਠਿੰਡੇ ਚੋਂ ਚੁੱਕ ਕੇ ਧੂ ਕੇ ਕਿਸਾਨ ਸੁੱਟੇ ਆ। ਕਿੰਨੀ ਥਾਵਾਂ ਤੇ ਤੁਸੀਂ ਕੁੱਟ ਦਿੱਤੇ ਆ। ਜੇ ਇਸ ਤਰ੍ਹਾਂ ਕੋਈ ਗੱਡੀ ਰੋਕਦਾ ਤੇ ਤੁਹਾਡਾ ਕੰਮ ਕੀ ਆ? ਫਿਰ ਤੁਸੀਂ ਬਸ ਆਹ ਚੁਟਕਲੇ ਹੀ ਸੁਣਾਉਣੇ ਹੁੰਦੇ ਆ। ਤੁਹਾਡਾ ਕੰਮ ਕੀ ਆ? ਤੁਸੀਂ ਅਗਲੇ ਨੂੰ ਸੰਤੁਸ਼ਟ ਕਰੋ ਜਾਂ ਉਹਨੂੰ ਬਾਈ ਰੋਕੋ, ਫਿਰ ਰੋਕ ਕੇ ਦਿਖਾਓ। ਫਿਰ ਤੁਹਾਨੂੰ ਵੋਟਾਂ ਦੀ ਜ਼ਰੂਰਤ ਪੈ ਜਾਂਦੀ ਹੈ। ਫਿਰ ਤੁਸੀਂ ਦੂਜੇ ਪਾਸੇ ਹੋ ਜਾਂਦੇ ਹੋ ਕਿ ਅਸੀਂ ਕਿਸਾਨ ਹਮਾਇਤੀ ਆ। ਇੱਕ ਪਾਸੇ ਹੋਵੋ ਨਾ। ਬਾਕੀ ਉਹ ਟ੍ਰੇਨ ਟਰੂਨ ਵਾਲਾ ਤਾਂ ਦੇਖੋ ਸਰਵਣ ਸਿੰਘ ਪੰਧੇਰ ਹੋਰਾਂ ਦਾ ਉਹ ਤਾਂ ਬਸ ਉੱਥੇ ਨੇੜੇ ਤੇੜੇ ਬੈਠੇ ਰਹਿੰਦੇ ਰੇਲਵੇ ਟਰੈਕ ਤੇ, ਬਸ ਦੂਜੇ ਚੌਥੇ ਦਿਨ ਹੋ ਜਾਂਦਾ ਹੈ। ਇਹ ਵੀ ਸਹੀ ਗੱਲ ਆ। ਪਰ ਟ੍ਰੇਨਾਂ ਦੀ ਖੱਜਲ ਖੁਆਰਤਾ ਤੇ ਇੱਥੇ ਹੁੰਦੀ ਹੈ ਪੰਜਾਬ 'ਚ। ਸਾਰੇ ਉੱਠ ਗਏ ਸਨ, ਇਹਨਾਂ ਨੇ ਫਿਰ ਵੀ ਉੱਥੋਂ ਟ੍ਰੇਨ ਨਹੀਂ ਸੀ ਲੰਘਣ ਦਿੱਤੀ। ਤਾਂ ਕੁਝ ਗੱਲਾਂ ਤੇ ਤਾਂ ਚਲੋ ਠੀਕ ਆ, ਗੱਲਾਂ ਹੋ ਸਕਦੀਆਂ। ਹੁਣ ਆ ਨਹਿਰੀ ਪਾਣੀ ਆ, ਨਹਿਰੀ ਪਾਣੀ ਦਾ ਜੇ ਕਰਦੇ ਪਏ ਹੀਲਾ ਵਸੀਲਾ ਤੇ ਉੱਥੇ ਵੀ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਕੰਫਰਟੇਬਲ ਲੱਗਦਾ ਹੈ ਕਿ ਮੋਟਰਾਂ ਠੀਕ ਨੇ, ਨਾ ਕੋਈ ਖਾਲਾ ਬਣਾਉਂਦਾ ਨਾ ਕੋਈ ਪਾਣੀ ਸਾਂਭਦਾ, ਕਈ ਥਾਈਂ ਵਿਰੋਧ ਹੋ ਰਹੇ ਨੇ। ਤਾਂ ਇਹ ਚੀਜ਼ਾਂ ਠੀਕ ਆ, ਕੁਝ ਮਾਮਲਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ। ਪਰ ਜਿਹੜੀ ਗੱਲ ਇਹ ਕਹਿਣੀ ਹੈ ਕਿ ਹਾਂ ਜੀ ਇਹਨਾਂ ਦੀ ਕੋਈ ਵਜ੍ਹਾ ਨਹੀਂ ਹੈ, ਬੇਵਜ੍ਹਾ ਹੀ ਆ ਕੇ ਬਹਿ ਜਾਂਦੇ ਆ, ਐਸਾ ਕੋਈ ਸ਼ੌਂਕ ਨਹੀਂ ਹੁੰਦਾ। ਹਰੇਕ ਜੋ ਵੀ ਸੰਘਰਸ਼ੀਲ ਧਿਰਾਂ ਹੁੰਦੀਆਂ ਨੇ, ਜੋ ਵੀ ਮਤਲਬ ਕਿਸ ਤਰ੍ਹਾਂ ਹੁੰਦੀਆਂ, ਉਹਨਾਂ ਦਾ ਆਪਣਾ ਏਜੰਡਾ ਹੁੰਦਾ, ਉਹਨਾਂ ਦੀਆਂ ਮੰਗਾਂ ਹੁੰਦੀਆਂ ਨੇ। ਸਾਰੇ ਦੇ ਸਾਰੇ ਇਦਾਂ ਝੂਠੇ ਨਹੀਂ ਹੁੰਦੇ। ਹਾਂ ਠੀਕ ਆ, ਕੁਝ ਗੱਲਾਂ ਤੇ ਮੈਂ ਸਹਿਮਤ ਹੋ ਸਕਦਾ, ਪਰ ਸਾਰੀਆਂ ਗੱਲਾਂ ਤੇ ਨਹੀਂ। ਮਾਨ ਸਾਹਿਬ ਜਿਹੜੀਆਂ ਇਹ ਗੱਲਾਂ ਕਰਦੇ ਆ, ਇਹਨਾਂ ਬਾਰੇ ਵੀ ਲੋਕ ਕਦੇ ਇਹੋ ਗੱਲਾਂ ਕਰਦੇ ਸਨ। ਤਾਂ ਦੂਜੀ ਗੱਲ ਜਿਹੜੀ ਹੈ ਕਿ ਦੇਖੋ ਜਿਹੜੇ ਡਟਣ ਵਾਲੇ ਲੋਕ ਹੁੰਦੇ ਆ ਉਹ ਫਿਰ ਹੁਕਮਰਾਨ ਧਿਰ ਦੀ ਅੱਖ 'ਚ ਰੜਕਦੇ ਹੁੰਦੇ ਆ ਕਿਤੇ, ਫਿਰ ਵੇਲੇ ਕੁ ਉਹਨਾਂ ਦਾ ਫਾਹ ਪਾਵੇ ਤੇ ਉਹ ਖਿੱਚ ਕੱਢ ਦਿੰਦੇ ਆ। ਇੱਥੇ ਡਾਂਗਾ ਨਾਲ ਨਹੀਂ ਸਹੀ, ਇੱਥੇ ਬਾਂਗਾ ਨਾਲ ਖਿੱਚ ਨਿਕਲ ਰਹੀ ਹੈ। ਸਮਝਦੇ ਜੇ ਨਾ? ਹੁਣ ਡਾਂਗਾ ਤੇ ਮਾਰ ਨਹੀਂ ਸਕਦੇ, ਵੋਟਾਂ ਵੀ ਲੈਣੀਆਂ ਨੇ, ਉਹ ਫਿਰ ਬਾਂਗਾ ਹੁੰਦੀਆਂ ਚੀਕਾਂ ਦੇ ਨਾਲ ਫਿਰ ਉਹ ਖਿੱਚ ਕੱਢ ਲੈਂਦੇ ਆ। ਇਹ ਕਿਸਾਨ ਹੋਏ ਜਾਂ ਮਜ਼ਦੂਰ ਹੋਏ, ਸਰਕਾਰ ਨੂੰ ਅਸਲੀ ਜਵਾਬਦੇਹ ਤੇ ਇਹੀ ਬਣਾਉਂਦੇ ਆ ਨਾ। ਇਹ ਵੀ ਮੰਨਣਾ ਪਊਗਾ।
ਇਹ ਨਾ ਹੋਣ ਜੀ ਤੇ ਸਰਕਾਰਾਂ ਦਾ ਹਾਲ ਤੇ ਉਹ ਹੋਵੇ ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰਦਾ ਲੁੰਡਾ।